अस्सलाम वालेकुम सत श्री अकाल प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਨਨਕਾਣਾ ਸਾਹਿਬ ਜੀ। ਸਾਡੇ ਇੱਥੇ ਦੋਸਤ ਆਏ ਆ ਇੱਥੇ ਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਪਾਕਿਸਤਾਨ ਆ ਕੇ ਕਿਸ ਤਰ੍ਹਾਂ ਲੱਗਾ, ਲੋਕਾਂ ਨੇ ਸਾਡੇ ਪੰਜਾਬੀ ਭਰਾਵਾਂ ਨੂੰ ਕਿਸ ਤਰ੍ਹਾਂ ਪਿਆਰ ਦਿੱਤਾ ਜੀ। ਕੀ ਹਾਲ ਚਾਲ ਹੈ ਜੀ? ਹਾਲ ਚਾਲ ਮੇਰਾ ਠੀਕ ਹੈ। ਨਾਮ ਦੱਸੋ ਆਪਣਾ। ਮੇਰਾ ਨਾਮ ਜਸਬੀਰ ਸਿੰਘ ਹੈ। ਪਾਕਿਸਤਾਨੀ ਭਰਾਵਾਂ ਨੇ ਜਦੋਂ ਵੀ ਆਓ ਨਾ ਆਪਣੇ ਪੂਰੇ ਸਾਨੂੰ ਇੱਜ਼ਤ ਮਾਣ ਦਿੰਦੇ ਆ। ਅੱਛਾ। ਤੇ ਜੋ ਇੱਜ਼ਤ ਮਾਣ ਦਿੰਦੇ ਆ ਉਹਦਾ ਇਹ ਪਤਾ ਨਹੀਂ ਲੱਗਦਾ ਵੀ ਇਸ ਤਰ੍ਹਾਂ ਲੱਗਦਾ ਵੀ ਇਹ ਸਾਡੇ ਬੜੇ ਮਤਲਬ ਕਿ ਕੀ ਨਾ ਇਹਨਾਂ ਨੂੰ ਹਾਂ ਭਰਾਵਾਂ 'ਚ ਆ ਗਏ। ਕੋਈ ਇਹਦੇ 'ਚ ਕੋਈ ਸਾਡੇ ਮੁਲਕ ਦੇ ਆਵਾਮ ਸਾਡੇ ਜਿਹੜੇ ਸਿਕਿਉਰਿਟੀ ਅਦਾਰੇ ਆ ਤੁਹਾਨੂੰ ਕਿਸ ਤਰ੍ਹਾਂ ਤਹਫ਼ੁਜ਼ ਦਿੰਦੇ ਆ, ਕਿਸ ਤਰ੍ਹਾਂ ਪਿਆਰ ਕਰਦੇ ਤੁਹਾਨੂੰ? ਜੋ ਸਹੂਲਤਾਂ ਉਹਨਾਂ ਨੇ ਆਪਣੀ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਜੋ ਸਹੂਲਤਾਂ ਦਿੰਦੇ ਆ ਉਹ ਸਾਡੀ ਬੈਟਰਮੈਂਟ ਵਾਸਤੇ ਹੀ ਆ। ਉਹ ਤਾਂ ਤੁਹਾਡੀ ਤਹਫ਼ੁਜ਼ ਲਈ ਆ ਜੀ। ਹਾਂ ਤੁਹਾਨੂੰ ਵੈਸੇ ਪਿਆਰ ਬਹੁਤ ਦਿੰਦੇ ਆ। ਹਾਂ ਪਾਕਿਸਤਾਨੀ ਆਵਾਮ ਸ਼ੁਰੂ ਤੋਂ ਹੀ। ਹਾਂਜੀ। ਇਹ ਨਹੀਂ ਗੱਲ ਕਿ ਹੁਣ ਅਸੀਂ ਆਉਣ ਲੱਗੇ ਤੇ ਹੁਣ ਦਿੰਦੇ ਆ। ਆਏ ਕਿਹੜੀ ਜਗ੍ਹਾ ਤੋਂ ਤੁਸੀਂ? ਮੈਂ ਅੰਮ੍ਰਿਤਸਰ ਤੋਂ ਆਇਆ। ਅੰਮ੍ਰਿਤਸਰ? ਖਾਸ ਅੰਮ੍ਰਿਤਸਰ ਚੋਂ? ਖਾਸ ਅੰਮ੍ਰਿਤਸਰ। ਆਪਣਾ ਕੀ ਨਾਮ ਜੀ? ਕੁਲਦੀਪ ਕੌਰ ਜੀ ਮੇਰਾ ਨਾਮ ਹੈ। ਅੱਛਾ। ਹਾਂ ਬਸ ਅਸੀਂ ਅੰਮ੍ਰਿਤਸਰ ਤੋਂ ਹੀ ਆਏ ਆ। ਅੱਛਾ ਜੀ। ਹਾਂਜੀ, ਪਰ ਸਾਨੂੰ ਮੁਸਲਮਾਨ ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ, ਬਹੁਤ ਇੱਜ਼ਤ ਦਿੱਤੀ ਹੈ, बहुत जज्बाती हो गए जी। प्यार मोहब्बत ही इतना देता है। माँ बाप जहाँ के थे, हमारे माँ बाप जहाँ के थे, हमें उनकी याद आती है। ਤੁਸੀਂ ਇੱਥੋਂ ਪਾਕਿਸਤਾਨ ਚ ਉੱਠ ਕੇ ਗਏ ਸੀ ਬਜ਼ੁਰਗ ਆਪਣੇ? ਰਾਵਲਪਿੰਡੀ ਤੋਂ। ਰਾਵਲਪਿੰਡੀ ਤੋਂ। ਤੁਹਾਡੀਆਂ ਯਾਦਾਂ ਜੁੜੀਆਂ ਇਸ ਮੁਲਕ ਦੇ ਨਾਲ? ਯਾਦਾਂ ਵੀ ਜੁੜੀਆਂ, ਪਿਆਰ ਵੀ ਜੁੜਿਆ। ਹਾਂਜੀ, ਉਹ ਪਿਆਰ ਤਾਂ ਪਿਆਰ ਹੀ ਜਿੱਥੇ ਸਾਡੇ ਮਾਂ ਬਾਪ ਰਹਿੰਦੇ ਰਹੇ ਆ ਹੈ ਉਹ ਯਾਦਾਂ ਵੀ ਹੁੰਦੀਆਂ, ਉਹ ਪਿਆਰ ਵੀ ਹੁੰਦਾ। ਪਰ ਅਸੀਂ ਚਾਹੁੰਦੇ ਹਾਂ ਸਾਨੂੰ ਖੁੱਲੇ ਦਰਸ਼ਨ ਦੀਦਾਰੇ ਦਿੱਤੇ ਜਾਣ ਸਾਡੇ ਪਿਓ ਦੇ। ਬਿਲਕੁਲ ਜੀ, ਸਾਡੀ ਗਵਰਨਮੈਂਟ ਤਾਂ ਬਹੁਤ ਸੰਜੀਦਾ ਔਰ ਉਹਨਾਂ ਨੇ ਤੁਹਾਨੂੰ ਕਰਤਾਰਪੁਰ ਦਾ ਇੱਕ ਲਾਂਘਾ ਖੋਲ ਕੇ ਬਹੁਤ ਬੜਾ ਇੱਕ ਤੋਹਫਾ ਦਿੱਤਾ ਆ ਆਪਣੇ ਸਿੱਖ ਪੰਜਾਬੀ ਭਰਾਵਾਂ ਲਈ। ਦੀਦਾਰੇ ਦਿੱਤੇ ਜਾਣ ਸਾਡੇ ਘਰ ਤੇ 10 ਦਿਨ ਤੋਂ ਭਾਵੇਂ ਬੇਸ਼ੱਕ 2 ਦਿਨ ਹੋਰ ਘਟਾ ਦੇਣ, 8 ਦਿਨ ਲਾ ਦੇਣ ਤੇ ਰੋਜ਼ ਬੰਦੇ ਆਣ 300 ਆ ਜਾਣ, 400 ਆ ਜਾਣ, 500 ਆ ਜਾਣ, ਜਿੰਨਾ ਵੀ ਦੋਵਾਂ ਮੁਲਕਾਂ ਨੂੰ ਕਨਵੀਨੀਅੰਟ ਹੈ। ਰੋਜ਼ ਹੀ ਦਰਸ਼ਨ ਦੀਦਾਰੇ ਹੋਣ, ਰੋਜ਼ ਹੀ ਦੋਵਾਂ ਮੁਲਕਾਂ ਦਾ ਪ੍ਰੇਮ ਪਿਆਰ ਵਧੇ। ਅਸੀਂ ਇਹ ਰਿਕੁਐਸਟ ਆ ਉਹ ਦੋਵਾਂ ਮੁਲਕਾਂ ਅੱਗੇ ਵੀ ਰੋਜ਼ ਹੀ ਬੰਦੇ ਇੱਥੇ ਆਉਣ ਤੇ ਰੋਜ਼ ਇਹਨਾਂ ਦਾ ਵਪਾਰ ਵੀ ਵਧੇ, ਇਹਨਾਂ ਦਾ ਪਿਆਰ ਹੀ ਵਧੇ। ਮਤਲਬ ਆਣ ਜਾਣ ਦਾ ਜਦੋਂ ਖੁੱਲਾ ਹੋ ਜਾਣਾ ਫਿਰ ਪਿਆਰ ਆਪੇ ਵੱਧ ਜਾਣਾ। ਰੋਜ਼ ਹੀ ਆਣ, ਪਰ ਮੈਂ ਕਹਿੰਦਾ ਰੋਜ਼ ਹੀ ਆਣ ਬਸ। 300 400 500 ਜਿੰਨੀ ਵੀ ਮਤਲਬ ਕੰਟਰੋਲ ਕਰ ਸਕਦੇ ਨੇ ਹੈ ਉਹਨੇ ਇੱਕ ਬੰਦੇ ਰੋਜ਼ ਹੀ ਆਉਣਾ ਚਾਹੀਦਾ। ਤੁਸੀਂ ਸਾਡੇ ਪਾਕਿਸਤਾਨੀਆਂ ਲਈ ਕੋਈ ਪੈਗਾਮ, ਕੋਈ ਸੁਨੇਹਾ ਦੇਣਾ ਚਾਹੋ? बस ठीक है, बहुत अच्छे भाई बहन। हाँ, जिंदे वसते रहन साडे भरा, सानू बहुत प्यार इन्हां ने दिता, ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਾਂ। ਦੇਖੋ ਜੀ, ਤੁਸੀਂ ਜਿਹੜੇ ਇੱਥੇ ਸਾਡੇ ਮੁਲਕ ਚ ਆਉਂਦੇ ਹੋ ਅਮਨ ਦੇ ਸਫੀਰ, ਔਰ ਤੁਹਾਡੀ ਗੱਲ 'ਚ ਬੜਾ ਵਜ਼ਨ ਹੁੰਦਾ। ਤੁਸੀਂ ਜਾ ਕੇ ਜਦੋਂ ਉੱਥੇ ਦੱਸਣਾ ਹੈ ਨਾ, ਇੱਕ ਉਹ ਜਿਹੜਾ ਵਹਿਮ ਬਣਿਆ ਲੋਕਾਂ ਦੇ ਦਿਲਾਂ 'ਚ ਕਿ ਪਾਕਿਸਤਾਨ ਇਦਾਂ ਪਾਕਿਸਤਾਨ ਇਦਾਂ, ਉਹ ਸਾਰਾ ਖਤਮ ਹੋ ਜਾਣਾ ਹੈ। ਸਾਨੂੰ ਕੁਝ ਨਹੀਂ ਲੱਗਾ ਇਦਾਂ ਦਾ, ਸਾਨੂੰ ਇਦਾਂ ਦਾ ਕੁਝ ਵੀ ਨਹੀਂ ਲੱਗਾ। ਨਾ ਪੰਜਾ ਸਾਹਿਬ ਲੱਗਾ, ਨਾ ਇੱਥੇ ਲੱਗਾ, ਨਾ ਲੋਰ ਲੱਗਾ। ਸਾਨੂੰ ਲੋਰ ਵਾਲੇ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ ਹੈ, ਬਾਕੀ ਬਹੁਤ ਇੱਜ਼ਤ ਮਾਨ ਦਿੱਤੀ ਹੈ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਹਾਡੀ। ਥੈਂਕ ਯੂ। ਗੱਲ ਜੀ, ਕੀ ਹਾਲ ਚਾਲ ਹੈ ਜਨਾਬ? ਠੀਕ ਹੈ ਜੀ। ਕਿੱਥੋਂ ਆਏ ਹੋ? ਅਸੀਂ ਇੰਡੀਆ ਤੋਂ ਆਏ। ਨਹੀਂ, ਇੰਡੀਆ ਤੋਂ ਤਾਂ ਆਏ ਆ ਵੀ ਆਪਣਾ ਪਿੰਡ ਤਾਂ ਕੋਈ ਤਹਿਸੀਲ ਕੋਈ ਪਿੰਡ ਉਹਦਾ ਦੱਸੋ। ਦਿੱਲੀ ਤੋਂ ਆਏ ਆ ਜੀ। ਅੱਛਾ, ਦਿੱਲੀ ਤੋਂ ਆਏ ਆ। ਵਾਹ ਜੀ ਵਾਹ। ਤੇ ਫਿਰ ਕਿੱਦਾਂ ਲੱਗਾ ਜੀ ਆ ਕੇ ਤੁਹਾਨੂੰ? ਬਹੁਤ ਅੱਛਾ ਲੱਗਿਆ ਸਾਨੂੰ ਇੱਦਾਂ ਲੱਗਿਆ ਜਿਸ ਤਰ੍ਹਾਂ ਅਸੀਂ ਆਪਣੀ ਜਗ੍ਹਾ ਆਪਣੇ ਇਲਾਕੇ 'ਚ ਘੁੰਮ ਰਹੇ ਹਾਂ। ਬਹੁਤ ਅੱਛਾ ਲੱਗਿਆ। ਇਹਦੀ ਵਜ੍ਹਾ ਤੁਹਾਨੂੰ ਕਿਸ ਤਰ੍ਹਾਂ ਤੋਂ ਮਹਿਸੂਸ ਕੀਤਾ? ਕਿਹੜੀ ਗੱਲ ਨੂੰ ਲੈ ਕੇ ਤੁਸੀਂ ਇਹ ਮਹਿਸੂਸ ਕੀਤਾ ਕਿ ਅਸੀਂ ਆਪਣੇ ਇਲਾਕੇ 'ਚ ਘੁੰਮਣ ਡਏ ਹਾਂ? ਲੋਕਾਂ ਨੇ ਸਾਡੇ ਕੋਲ ਆ ਕੇ ਸਾਡੇ ਫੋਟੋ ਆਪਣੇ ਨਾਲ ਫੋਟੋ ਖਿਚਵਾਈਆਂ। ਉਹਨਾਂ ਨੇ ਸਾਨੂੰ ਚਾਹ ਪਾਣੀ ਪੁੱਛਿਆ, ਪਿਲਾਇਆ ਵੀ ਸਾਨੂੰ।
ਆਪਣੇ ਨਾਲ ਫੋਟੋ ਖਿਚਵਾਈਆਂ ਨਾਲੇ ਉਹਦੀ ਸਾਰਿਆਂ ਸਭ ਨੇ। ਤੋਂ ਵੱਡੀ ਵਜ੍ਹਾ ਹੈ ਕਿ ਆਪਾਂ ਪੰਜਾਬੀ ਹਾਂ। ਹਾਂ ਬਸ ਸਭ ਤੋਂ ਵੱਡੀ ਬੋਲੀ ਗੱਲ। ਦਾ ਕੋਈ ਰੌਲਾ ਨਹੀਂ ਹੈਗਾ ਹਾਂ ਵੀ ਸਮਝਾਉਣ ਲਈ ਐ ਤਿੱਤਰ ਬਿੱਤਰ ਨਹੀਂ ਕਰਨਾ ਪੈ ਰਿਹਾ। ਉਹ ਜੋ ਕਹਿੰਦੇ ਆ ਸਾਨੂੰ ਪਤਾ ਵੀ ਕੀ ਕਹਿ ਰਹੇ ਆ, ਹਾਂਜੀ, ਤੁਹਾਨੂੰ ਪਤਾ ਅਸੀਂ ਕੀ ਸੁਣ ਰਹੇ ਆ। ਹਾਂਜੀ ਹਾਂਜੀ ਬਹੁਤ ਪਹਿਲੀ ਵਾਰੀ ਅੱਛਾ, ਆਏ? ਪਹਿਲੀ ਵਾਰ ਆਇਆ। ਨਾਮ ਆਪਣਾ ਕੀ ਹੈ? ਜਸਵਿੰਦਰ ਸਿੰਘ ਹੈ ਮੇਰਾ ਨਾਮ। ਅੱਛਾ ਜੀ। ਹੋਰ ਕੋਈ ਗੱਲਬਾਤ ਦੱਸੋ। ਪਾਕਿਸਤਾਨ ਤੁਸੀਂ 3-4 ਦਿਨ ਰਹੇ ਆ, ਕੀ ਮਹਿਸੂਸ ਕੀਤਾ? ਸਾਨੂੰ ਇਹ ਮਹਿਸੂਸ ਹੋਇਆ ਜੀ ਸਿਕਿਉਰਿਟੀ ਵਾਲਿਆਂ ਨੇ ਸਾਡੀ ਬੜੀ ਹਰ ਜਗ੍ਹਾ ਅੱਛੀ ਹੈਲਪ ਕੀਤੀ ਹੈ। ਮਤਲਬ ਕਿ ਹਰ ਜਗ੍ਹਾ ਅਸੀਂ ਜਾਂਦੇ ਸੀ ਸਾਨੂੰ ਸਿਕਿਉਰਿਟੀ ਨਾਲ ਮਿਲਦੀ ਸੀ, ਔਰ ਜਿਹਦੇ ਕਾਰਨ ਸਾਨੂੰ ਕੋਈ ਵੀ ਐਸਾ ਪਰੇਸ਼ਾਨੀ ਨਹੀਂ ਆਈ ਹੈ। ਔਰ ਸਭ ਠੀਕ ਹੈ। ਸਾਨੂੰ ਪੰਜਾਬੀ ਬੋਲਦੇ ਤੁਹਾਡੇ ਮੂੰਹੋਂ ਜਾਂ ਸਾਰਿਆਂ ਦੇ ਮੂੰਹੋਂ ਸੁਣਦੇ ਆ ਨਾ, ਬਹੁਤ ਅੱਛਾ ਲੱਗਦਾ ਕਿਉਂਕਿ ਅਸੀਂ ਘੱਟ ਬੋਲਦੇ। ਅੱਛਾ, ਦਿੱਲੀ ਵਿੱਚ ਤਾਂ ਫਿਰ ਤੁਸੀਂ ਹਿੰਦੀ ਬੋਲਦੇ ਹੋਣੇ। ਹਾਂਜੀ ਹਿੰਦੀ ਬੋਲਦੇ। ਬੱਚਿਆਂ ਨੂੰ ਵੀ ਇਹੀ ਸਿਖਾਈ ਹੋਣੀ ਹੈ। ਹਾਂਜੀ ਚਲੋ ਖੈਰ ਕੋਈ ਨਹੀਂ, ਥੋੜਾ ਬਹੁਤਾ ਤਾਂ ਅਸਰ ਹੋਣਾ ਹੀ ਆ ਨਾ। ਹਾਂ ਜਿੱਥੇ ਜਿੱਥੇ ਬੰਦੇ ਹੋਣ ਉੱਥੇ ਉੱਥੇ ਫਿਰ ਫਰਕ ਪੈਂਦਾ ਹੀ ਹੈ ਨਾ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਹਰੀ ਸਿੰਘ ਹੈ ਜੀ। ਹਰੀ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਜੀ? ਮੋਹਾਲੀ ਤੋਂ, ਪੰਜਾਬ। ਇਹ ਚੰਡੀਗੜ੍ਹ ਦੇ ਨਾਲ ਹੀ ਪੈਂਦੀ ਬਿਲਕੁਲ ਅੱਛਾ, ਮੋਹਾਲੀ। ਪਹਿਲੀ ਵਾਰੀ ਆਏ ਹੋ? ਨਹੀਂ ਮੈਂ ਤੇ ਤੀਜੀ ਵਾਰੀ ਆਇਆ ਵਾਂ, ਬੱਚੇ ਪਹਿਲੀ ਵਾਰ ਆਏ ਨਾਲ। ਆ ਬੱਚਿਆਂ ਨੂੰ ਜ਼ਰਾ ਕਲੋਜ਼ ਲਓ ਜੀ। ਓਏ ਆਓ ਵੀ ਨਿੱਕਿਓ ਸਰਦਾਰੋ। ਕੀ ਨਾਂ ਆ? ਹਨੂਰ ਕੌਰ, ਵਾਹ ਜੀ ਵਾਹ, ਕਿਹੜੀ ਕਲਾਸ ਪੜ੍ਹਦੀ ਆ? 3rd। ਅੱਛਾ, ਤੇਰਾ ਨਾਂ ਕੀ ਸਰਦਾਰਾ? ਹਰਜੋਤ ਸਿੰਘ। ਉਹ ਵਾਹ ਜੀ ਵਾਹ, ਵਾਹ ਜੀ ਵਾਹ। ਕਿੱਦਾਂ ਲੱਗਾ ਪਾਕਿਸਤਾਨ ਆ ਕੇ? ਅੱਛਾ ਅੱਛਾ ਲੱਗਾ ਤੈਨੂੰ ਬੇਟਾ? ਅੱਛਾ। ਅੱਛਾ, ਕੀ ਦੱਸੂ ਨਾਲ ਆਪਣੇ ਜਾ ਕੇ ਉੱਥੇ ਆਪਣੇ ਬਰਾਬਰ ਦੇ ਕਲਾਸ ਫੈਲੋ, ਉਹਨਾਂ ਨੂੰ ਕੀ ਕਹੂੰਗੀ ਪਾਕਿਸਤਾਨ ਜਾਣਾ ਚਾਹੀਦਾ? ਕੀ ਹੋਇਆ? ਅੱਛਾ ਜੀ, ਆਪਣਾ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਾਕਿਸਤਾਨ ਦੇ ਜਿਹੜੇ ਲੋਕਾਂ ਨੇ ਤੁਹਾਨੂੰ ਪਿਆਰ ਮੁਹੱਬਤ ਦਿੱਤਾ ਉਹਦੇ ਪੱਖੋਂ? ਲੋਕਾਂ ਦਾ ਪਿਆਰ ਮੁਹੱਬਤ ਬਹੁਤ ਜ਼ਿਆਦਾ ਸਾਨੂੰ ਪ੍ਰਾਪਤ ਹੋਇਆ। ਅੱਛਾ ਅਸੀਂ ਜੀ। ਉਹਨਾਂ ਦੇ ਅਹਿਸਾਨਮੰਦ ਰਵਾਂਗੇ। ਅੱਛਾ ਜੀ। ਉਹ ਤਾਂ ਬਹੁਤ ਜ਼ਿਆਦਾ ਕਿ ਉਹਨਾਂ ਅਸੀਂ ਭਾਵੇਂ ਨਾ ਵੀ ਕਰ ਸਕੀਏ, ਮੈਨੂੰ ਵੀ ਲੱਗਦਾ ਹੈ ਹਾਂ, ਵੀ ਉਸ ਨਾਲੋਂ ਵੱਧ ਸਾਡਾ ਆਦਰ ਮਾਣ ਇੱਥੇ ਹੋਇਆ ਵਾਹ ਸਾਨੂੰ ਜੀ, ਮਿਲਿਆ। ਕੀ ਬਾਤ ਹੈ। ਅਸੀਂ ਉਹਨਾਂ ਨਹੀਂ ਕਰ ਸਕਦੇ ਇੰਨਾ ਸਾਡਾ ਇੱਥੇ ਹੋਇਆ, ਉਹਨਾਂ ਵੱਲੋਂ ਬਹੁਤ ਆਦਰ ਮਾਣ ਹੋਇਆ ਸਾਨੂੰ। ਭੈਣ ਜੀ ਇੱਧਰ ਆਓ ਜ਼ਰਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਵਧੀਆ ਜੀ। ਆਪਣਾ ਨਾਮ ਦੱਸੋ। ਰਜਵੰਤ ਕੌਰ। ਅੱਛਾ, ਤੁਸੀਂ ਵੀ ਇੱਥੋਂ ਆਏ, ਨਾਲ ਹੀ ਆਏ ਬਾਬਾ ਜੀ ਹਾਂਜੀ ਦੇ? ਕਿਸ ਤਰ੍ਹਾਂ ਲੱਗਾ? ਪਹਿਲੀ ਵਾਰੀ ਆਏ ਹੋਣੇ ਹਾਂਜੀ ਪਹਿਲੀ ਵਾਰ। ਤੇ ਨਾਲ ਮਾਸ਼ਾਅੱਲਾ ਛੋਟਿਆਂ ਦਾ ਵੀ ਵੀਜ਼ਾ ਲਵਾਤਾ ਹੈ। ਹਾਂਜੀ ਦੱਸੋ ਕਿਸ ਤਰ੍ਹਾਂ ਲੱਗਾ ਪਾਕਿਸਤਾਨ ਆ ਕੇ? ਬਹੁਤ ਵਧੀਆ ਲੱਗਿਆ ਜੀ। ਕੋਈ ਪੈਗਾਮ, ਕੋਈ ਸੁਨੇਹਾ ਦੇਣਾ ਚਾਹੋ? ਮੈਂ ਤਾਂ ਇਹ ਕਹਾਂਗੀ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਦੇਖਣ ਵਾਸਤੇ ਤੇ ਦਰਸ਼ਨ ਕਰਨ ਵਾਸਤੇ। ਤੁਸੀਂ ਇਹ ਦੱਸੋ ਵੀ ਜੋ ਸੁਣਦੇ ਸੀ ਮੀਡੀਆ ਦੇ ਰਾਹੀਂ ਜਾਂ ਬਾਕੀ ਉਹ ਲੋਕ ਜਿਨ੍ਹਾਂ ਨੇ ਤਜਰਬਾ ਨਹੀਂ ਕੀਤਾ ਇੱਥੇ ਆਉਣ ਦਾ, ਉਹਦੇ ਵਿੱਚ ਤੇ ਇੱਥੇ ਆ ਕੇ ਜਿਹੜਾ ਲੋਕਾਂ ਨੂੰ ਮਿਲੇ ਉਹਦੇ ਵਿੱਚ ਕੀ ਫਰਕ ਮਹਿਸੂਸ ਕੀਤਾ? ਸਾਨੂੰ ਤਾਂ ਇਹੀ ਦੱਸਿਆ ਜਾਂਦਾ ਸੀਗਾ ਵੀ ਪਾਕਿਸਤਾਨ ਜਾਣਾ ਨਹੀਂ ਚਾਹੀਦਾ ਹੈਗਾ, ਉੱਥੇ ਮਤਲਬ ਪਿਆਰ ਮੁਹੱਬਤ ਨਹੀਂ ਹੈਗੀ। ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਕਿੰਨੀ ਮੁਹੱਬਤ ਕਰਦੇ ਹੈਗੇ ਆਪਸ, ਸਾਡਾ ਕਿੰਨਾ ਮਿਲਵਰਤਨ ਹੈ। ਯਾਨੀ ਉਹ ਬਿਲਕੁਲ ਇੱਕ ਹੋਰ ਤਸਵੀਰ ਪੇਸ਼ ਕਰਦੇ ਆ। ਹਾਂਜੀ, ਇੱਕ ਸਾਡਾ ਵੀਜ਼ਾ ਵੀ ਨਹੀਂ ਲੱਗਾ ਹੈਗਾ, ਅਸੀਂ ਅਪਲਾਈ ਕੀਤਾ ਸੀਗਾ ਮੇਰੇ ਹਸਬੈਂਡ ਦਾ। ਅੱਛਾ ਜੀ। ਹਾਂਜੀ, ਮਤਲਬ ਅਸੀਂ ਪੂਰੀ ਫੈਮਿਲੀ ਦਾ ਕੀਤਾ ਸੀਗਾ, ਉਹਨਾਂ ਦਾ ਵੀਜ਼ਾ ਲੱਗਿਆ ਨਹੀਂ, ਸਾਨੂੰ ਦੱਸਿਆ ਵੀ ਨਹੀਂ ਗਿਆ ਵੀ ਕਾਰਨ ਕੀ ਹੈ, ਕਿਉਂ ਰਿਜੈਕਟ ਕੀਤਾ। ਵਜ੍ਹਾ ਵੀ ਨਹੀਂ ਦੱਸੀ ਤੇ ਲੱਗਾ ਵੀ ਨਹੀਂ? ਨਹੀਂ ਜੀ, ਲੱਗਾ ਵੀ ਨਹੀਂ ਹੈਗਾ। ਹਾਂਜੀ ਚਲੋ ਜੀ, ਮਿਹਰਬਾਨੀ, ਸ਼ੁਕਰੀਆ ਫਿਰ ਵੀ ਤੁਹਾਡਾ। ਮਾਸ਼ਾਅੱਲਾ ਬੱਚਿਆਂ ਦਾ ਵੀ ਲੱਗ ਗਿਆ, ਉਹਨਾਂ ਨੇ ਪਾਕ ਧਰਤੀ ਦੇਖ ਲਈ ਆ। ਸ਼ੁਕਰੀਆ ਜੀ। ਸਰਦਾਰ ਜੀ ਕੀ ਹਾਲ ਚਾਲ? ਠੀਕ ਹੈ ਜੀ, ਸਤਿ ਸ੍ਰੀ ਅਕਾਲ ਰਾਜੀ ਜੀ। ਬਾਜੀ ਹੋ? ਹਾਂਜੀ ਹਾਂਜੀ। ਕਿਹੜੇ ਏਰੀਆ ਚੋਂ ਆਏ ਹੋ? ਲੁਧਿਆਣੇ ਜ਼ਿਲ੍ਹੇ ਤੋਂ ਜੀ। ਵਾਹ ਜੀ ਵਾਹ, ਪਿਛਲੀ ਵਾਰੀ ਵੀ ਲੁਧਿਆਣੇ ਚੋਂ ਆਇਆ ਸੀ। ਪਿੰਡ ਸੰਗਤਪੁਰਾ ਜਗਰਾਉਂ ਕੋਲੇ। ਜਗਰਾਉਂ ਦੇ ਕੋਲ? ਹਾਂਜੀ, ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹਾਂ ਜੀ। ਅੱਛਾ, ਇੱਧਰ ਮਾੜਾ ਜਿਹਾ ਦੇਖੋ। ਹਾਂਜੀ, ਤੇ ਕੀ ਲੱਗਾ? ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ। ਨਾਂ ਕੀ ਆਪਣਾ? ਮੇਰਾ ਕੁਲਵੰਤ ਸਿੰਘ ਆ ਨਾਮ ਜੀ। ਅੱਛਾ। ਹਾਂ, ਬਹੁਤ ਵਧੀਆ ਲੱਗਿਆ ਤੇ ਮੈਨੂੰ ਮਹਿਸੂਸ ਨਹੀਂ ਹੋਇਆ ਜਿੱਦਾਂ ਮੈਨੂੰ ਇਦਾਂ ਹੀ ਲੱਗਿਆ ਵੀ ਪੰਜਾਬ 'ਚ ਹੀ ਫਿਰਦਾ ਵਾਂ। ਅੱਛਾ। ਭੈਣ ਭਰਾਵਾਂ ਸਾਰਿਆਂ ਨੇ, ਪੁਲਿਸ ਨੇ ਵੀ ਮੈਨੂੰ ਸਾਥ ਦਿੱਤਾ, ਅੱਛਾ। ਬਹੁਤ ਪਿਆਰ ਕੀਤਾ ਤੇ ਜਿਹੜੇ ਆਮ ਜਾਂ ਆਪਣੀ ਸੰਗਤ ਉਹ ਸਭ ਨੇ ਪਿਆਰ ਦਿੱਤਾ। ਅੱਛਾ। ਹਾਂ, ਇਦਾਂ ਕੋਈ ਨਹੀਂ ਐਦਾਂ ਕਿਸੇ ਲਈ ਹੋਇਆ ਅੱਛਾ। ਤੇ ਨਾ ਬਹਿਣ ਦੀ ਨਾ ਪੈਣ ਦੀ ਉਹ ਲਈ ਵੀ ਮਹਿਸੂਸ ਨਹੀਂ ਹੋਈ। ਕੋਈ ਨਹੀਂ ਭੇਦ ਪਾਇਆ ਹਾਂ, ਦਰਸ਼ਨ ਕਰਕੇ ਬਹੁਤ ਮਨ ਨਿਹਾਲ ਹੋਇਆ ਅੱਛਾ। ਗੁਰੂ ਗ੍ਰੰਥ ਨਾਲ। ਤੇ ਹਾਂ, ਕੋਈ ਐਸੀ ਪ੍ਰਤਰ ਨਹੀਂ ਹੋਈ ਵੀ ਕੋਈ ਇਹ ਆਏ ਆ ਸਰਦਾਰ ਆ ਜਾਂ ਇਦਾਂ ਵਾ, ਕਿਸੇ ਨੇ ਨਹੀਂ ਕਿਸੇ ਸਾਥ ਕੀਤਾ। ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਕਹਿੰਦਾ ਵੀ ਇਹ ਆਉਣਾ ਚਾਹੀਦਾ ਸਭ ਨੂੰ, ਦਰਸ਼ਨ ਮੇਲਾ ਕਰਨਾ ਚਾਹੀਦਾ ਵਾ, ਗੁਰੂ ਕੀ ਦੀ ਵਾਧਾ ਕਰਨਾ ਚਾਹੀਦਾ ਵਾ। ਹਾਂ ਹਾਂਜੀ। ਇੰਡੀਆ ਦੇ ਵਿੱਚ ਫਿਰ ਜਿਹੜੇ ਲੋਕਾਂ ਨੇ ਮਾਹੌਲ ਪੈਦਾ ਕੀਤਾ ਆ ਪਾਕਿਸਤਾਨ ਦੇ ਬਾਰੇ, ਉਹਦੇ ਵਿੱਚ ਤੇ ਜਿਹੜਾ ਤੁਸੀਂ ਇੱਥੇ ਆ ਕੇ ਦੇਖਿਆ, ਕੀ ਫਰਕ ਪਾਇਆ? ਇੱਥੇ ਕੋਈ ਫਰਕ ਨਹੀਂ ਉਹਨਾਂ ਨਾਲ।
ਯਾਨੀ ਉਹ ਡਰ ਖੋਫ ਹੈ ਨਹੀਂ ਜਿਹੜਾ ਉਹਨਾਂ ਨੇ ਦੱਸਿਆ ਤੁਹਾਨੂੰ। ਹਾਂ ਨਹੀਂ ਜੀ, ਜਮਾ ਹੀ ਨਹੀਂ, ਜਮਾ ਨਹੀਂ ਹੈ ਜੀ। ਹਾਂ ਬਹੁਤ ਸ਼ੁਕਰੀਆ ਸਰਦਾਰ ਜੀ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਜੀ। ਹਾਂ ਮਾਲਾ ਸਾਰਿਆਂ ਨੂੰ ਰੱਖੇ। ਸਤਿ ਸ਼੍ਰੀ ਅਕਾਲ ਮਾਂ ਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਠੀਕ ਠਾਕ। ਕਿਹੜੇ ਏਰੀਏ ਚੋਂ ਆਏ ਆ ਜੀ? ਅਸੀਂ ਲੁਧਿਆਣਾ, ਲੁਧਿਆਣਾ ਪੰਜਾਬ। ਪੰਜਾਬ ਲੁਧਿਆਣਾ। ਪਿੰਡ ਹਾਂਜੀ। ਕਿਹੜਾ ਆਪਣਾ? ਸਿੱਧਵਾਂ ਬੇਟ। ਸਿੱਧੂਆਂ ਬੇਟ। ਹਾਂਜੀ। ਸਾਡੇ ਬੜੇ ਇੱਥੇ ਬੰਦੇ ਸਿੱਧੂਆਂ ਬੇਟ ਦੇ ਬੈਠੇ ਆ ਅੱਛਾ ਜੀ। ਹਾਂਜੀ, ਸਾਡੇ ਅਸੀਂ ਦੋ ਵੀ ਤਿੰਨਾਂ ਦੇ ਉੱਥੇ ਤਾਂ ਇੰਟਰਵਿਊ ਵੀ ਕੀਤੇ ਆ ਸਿੱਧੂਆਂ ਬੇਟ ਬਹੁਤ ਵਾਲਿਆਂ ਹੈਗੀਆਂ ਉੱਥੇ ਜਗ੍ਹਾ। ਅੱਛਾ। ਬਹੁਤ ਲੋਕੀ ਮੰਨਦੇ ਦੇ। ਆ। ਪਹਿਲੀ ਵਾਰੀ ਆਏ ਹੋ? ਹਾਂਜੀ, ਅਸੀਂ ਆਪਣਾ ਨਾਮ ਕੀ ਆ? ਪਰਮਿੰਦਰ ਕੌਰ। ਦੱਸੋ ਕਿਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਿਆ ਜੀ। ਅੱਛਾ। ਹਾਂਜੀ, ਸਿਕਿਉਰਿਟੀ ਬਹੁਤ ਸੀ, ਅੱਛਾ, ਬਹੁਤ ਕੋਈ ਵਧੀਆ ਗੱਲਬਾਤ ਸੀ। ਸੁਣਾਓ ਪਾਕਿਸਤਾਨ ਜੋ ਤੁਸੀਂ ਦੇਖੀ ਆ, ਤੁਸੀਂ ਮਹਿਸੂਸ ਕੀਤੀ ਆ। ਬਹੁਤ ਪਿਆਰ ਮਿਲਿਆ ਸਭ ਨੇ, ਜਿੰਨੇ ਮੁਲਾਜ਼ਮ ਵੀ ਆ, ਉਹ ਵੀ ਕੋਈ ਟੱਕਰ ਦਾ ਬਹੁਤ ਵਧੀਆ। ਕੋਈ ਡਰ ਖੋਫ ਵਾਲੀ ਗੱਲ ਨਹੀਂ ਸਾਹਮਣੇ ਆਈ ਜੀ, ਹੋਵੇ? ਨਹੀਂ ਜੀ, ਕੋਈ ਗੱਲ ਨਹੀਂ। ਐਵੇਂ ਹੀ ਝੂਠ ਹੀ ਬੁਲਾਇਆ ਨਾ ਉਹਨਾਂ ਨੇ? ਹਾਂਜੀ, ਝੂਠ ਹੀ Media ਫੈਲਾਇਆ। ਨੇ? ਹਾਂਜੀ, ਝੂਠ ਫੈਲਾਇਆ ਹੋਇਆ, ਕੋਈ ਇਹੋ ਕੋਈ ਜਿਹੀ ਗੱਲ ਐਸੀ ਗੱਲ ਨਹੀਂ। ਕੋਈ ਇਹੋ ਜਿਹੀ ਗੱਲ ਨਹੀਂ ਹੈ। ਮਾਂ ਜੀ ਤੁਹਾਡਾ ਕੀ ਹਾਲ ਚਾਲ ਆ? ਵਧੀਆ ਜੀ। ਆਪਣਾ ਨਾਂ ਕੀ ਆ? ਹਰਜੀਤ ਕੌਰ। ਅੱਛਾ, ਕਿਦਾਂ ਲੱਗਾ ਆ ਕੇ? ਵਧੀਆ ਲੱਗਿਆ ਜੀ, ਕੋਈ ਦੱਸੋ ਆਪਣੇ ਵਿਚਾਰ। ਬਹੁਤ ਵਧੀਆ ਬਸ। ਅੱਛਾ, ਹਾਂ, ਸਭ ਨੇ ਪਹਿਲੀ ਵਾਰੀ ਆਏ ਹੋ? ਪਹਿਲੀ ਵੀ ਰਹੀ ਹਾਂ। ਤੁਸੀਂ ਵੀ ਲੁਧਿਆਣੇ ਚੋਂ ਆਏ ਹੋ? ਹਾਂਜੀ ਸਿੱਧੂਆਂ ਬੇਟ ਤੋਂ? ਹਾਂਜੀ, ਸਿੱਧਵਾਂ ਵੇਟ ਤੋਂ ਹੀ ਆ। ਅੱਛਾ, ਹਾਂਜੀ, ਤੇ ਆਪਣੇ ਨਾਲ ਕੌਣ ਕੌਣ ਆਇਆ? ਆਪਣੇ ਸਰਦਾਰ ਨੇ, ਉਹ ਮੂਹਰੇ ਜਾਂਦੇ ਨੇ। ਅੱਛਾ ਹਾਂਜੀ ਅੱਛਾ। ਹਾਂਜੀ ਜਾ ਕੇ ਫਿਰ ਦੱਸਿਓ ਵੀ ਉੱਥੇ ਤਾਂ ਉਹ ਗੱਲਬਾਤ ਕੋਈ ਨਹੀਂ ਹੈਗੀ ਜਿਹੜੀ ਤੁਸੀਂ ਸਾਨੂੰ ਡਰਾਈ ਜਾਂਦੇ ਆ ਵੀ ਇੰਨੇ ਸਾਲਾਂ ਤੋਂ। ਹਾਂਜੀ, ਬਹੁਤ ਵਧੀਆ ਵਾ। ਹਰ ਇੱਕ ਪਿਆਰ ਕਰਦਾ, ਕੋਈ ਨਹੀਂ, ਬੱਚਾ ਵੀ ਕਰਦਾ ਵਾ। ਹਾਂਜੀ, ਉਹ ਤਾਂ ਹੁਣ ਤੁਸੀਂ ਦੇਖ ਹੀ ਲਿਆ ਆ ਕੇ। ਐਵੇਂ ਵਹਿਮਾਂ ਲੋਕਾਂ ਨੂੰ। ਸ਼ੁਕਰੀਆ ਜੀ। ਸ਼ੁਕਰੀਆ।